ਵੈਲਕਮ ਬੈਕ ਟੂ ਨਿਊਜ਼ TV 84 ਦਰਸ਼ਕੋ ਹੁਣ ਸਾਡਾ ਲਾਈਨ ਤੇ ਜੁੜ ਚੁੱਕੇ ਨੇ ਸਰਦਾਰ ਮਨਜੀਤ ਸਿੰਘ ਜੀਕੇ। ਇਹ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਪ੍ਰਧਾਨ ਹਨ। ਜੀ ਵੀਰ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵੀਰ ਜੀ, ਤੁਹਾਡਾ ਸਾਡੇ ਸ਼ੋਅ ਦੇ ਵਿੱਚ ਇੱਕ ਵਾਰ ਫਿਰ ਤੋਂ ਸਵਾਗਤ ਹੈ। ਵੀਰ ਜੀ, ਅਸੀਂ ਤੁਹਾਡਾ ਸਵਾਲ ਜਵਾਬ ਦਾ ਸਿਲਸਿਲਾ ਸ਼ੁਰੂ ਕਰਨ ਤੋਂ ਪਹਿਲਾਂ ਆਪਣੀਆਂ ਸਿੱਖ ਸੰਗਤਾਂ ਨੂੰ ਦੱਸਣਾ ਚਾਹੁੰਦੇ ਕਿ ਸਰਦਾਰ ਮਨਜੀਤ ਸਿੰਘ ਜੀਕੇ ਇੱਕ ਸਿੱਖ ਡੈਲੀਗੇਸ਼ਨ ਦੇ ਨਾਲ ਰੋਮ ਇਟਲੀ ਦੇ ਹਵਾਈ ਅੱਡੇ ਤੇ ਪਹੁੰਚੇ ਤਾਂ ਇਹਨਾਂ ਨੂੰ 에ਅਰਪੋਰਟ ਸਿਕਿਉਰਿਟੀ ਵੱਲੋਂ ਦਸਤਾਰ ਉਤਾਰਨ ਲਈ ਕਿਹਾ ਗਿਆ। ਮਨਜੀਤ ਜੀ ਨੇ ਮਜ਼ਬੂਤ ਸਿੱਖੀ ਸਟੈਂਡ ਲੈਂਦਿਆਂ ਐਸਾ ਕਰਨ ਤੋਂ ਇਨਕਾਰ ਕਰ ਦਿੱਤਾ ਅਤੇ ਇਸੇ ਤਰ੍ਹਾਂ ਇਹ ਕੇਸ ਪ੍ਰਮੁੱਖ ਖਬਰ ਬਣ ਗਿਆ ਤੇ ਮੀਡੀਆ ਦੀ ਚਰਚਾ ਵਿੱਚ ਰਿਹਾ। ਵੀਰ ਜੀ, ਜਿਹੜੀ ਸਾਰੀ ਤੁਹਾਡੇ ਨਾਲ ਘਟਨਾਕ੍ਰਮ ਇਟਲੀ ਦੇ ਵਿੱਚ ਵਾਪਰੀ ਹੈ, ਇਸ ਦਾ ਪੂਰਾ ਵੇਰਵਾ ਸਾਡੀ ਸਿੱਖ ਸੰਗਤਾਂ ਨੂੰ ਸਭ ਤੋਂ ਪਹਿਲਾਂ ਦਿਓ। ਇਸ ਤਰ੍ਹਾਂ ਜੀ ਕਿ ਅਸੀਂ 3 ਤਰੀਕ ਨੂੰ ਇਟਲੀ ਦੇ ਵਿੱਚ ਲੂਨਾ ਪਾਰਕ ਕਾਰਮੋਨਾ ਜੀ ਦੇ ਵਿੱਚ ਸਿੱਖ ਦਸਤਾਰ ਅਵੇਅਰਨੈਸ ਇੰਟਰਨੈਸ਼ਨਲ ਦਸਤਾਰ ਅਵੇਅਰਨੈਸ ਡੇ ਸੀਗਾ। ਹਾਂਜੀ। ਐਂਡ ਆਈ ਵਾਸ ਇਨਵਾਈਟਡ ਓਵਰ देयर। ਜੀ। ਅਸੀਂ ਇਟਾਲੀਅਨ ਐਮਬੈਸੀ ਨੂੰ ਹਾਂਜੀ ਗੁਰਦੁਆਰਾ ਕਮੇਟੀ ਵੱਲੋਂ ਜੀ ਵੀਜ਼ੇ ਲਈ ਲਿਖਿਆ ਜੀ ਔਰ ਸਪੈਸੀਫਿਕਲੀ ਕਿਹਾ ਕਿ ਅਸੀਂ ਇੰਟਰਨੈਸ਼ਨਲ ਅਵੇਅਰਨੈਸ ਡੇ ਵਾਸਤੇ ਜਾ ਰਹੇ ਹਾਂ। ਹਾਂਜੀ। ਔਰ ਉਹਨਾਂ ਨੇ ਸਾਨੂੰ ਵੀਜ਼ਾ ਦਿੱਤਾ ਜੀ। 3 ਤਰੀਕ ਅਸੀਂ ਲੈਂਡ ਕੀਤੇ ਆ। 3 ਤਰੀਕ ਸ਼ਾਮ ਦੇ ਪ੍ਰੋਗਰਾਮ ਨੂੰ ਅਟੈਂਡ ਕੀਤਾ। ਹਜ਼ਾਰਾਂ ਸਿੱਖਾਂ ਦਾ ਇਕੱਠ ਸੀ ਉੱਥੇ। ਆਲ ਓਵਰ ਯੂਰਪ ਲੋਕੀ ਆਏ ਹੋਏ ਸੀਗੇ ਜੀ। ਔਰ ਉਹਦੇ ਬਾਅਦ ਮੈਂ ਵੈਨਿਸ ਚਲੇ ਗਿਆ। ਵੈਨਿਸ ਤੋਂ ਮਿਲਾਨ ਆਇਆ। ਮਿਲਾਨ ਤੋਂ ਮੈਂ ਬਾਈ 에ਅਰ ਰੋਮ ਗਿਆ। ਜਦ ਕਿ ਜ਼ਿਆਦਾ ਦੇ ਕਿੱਸੇ ਜਿਹੜੇ ਆ ਉਹ ਮਿਲਾਨ 에ਅਰਪੋਰਟ ਤੇ ਹੁੰਦੇ ਸੀਗੇ। ਤੇ ਜਦੋਂ ਮੈਂ 6 ਤਰੀਕ ਨੂੰ ਵਾਪਸੀ ਰੋਮ ਤੋਂ ਇੰਡੀਆ ਦੀ ਫਲਾਈਟ ਫੜਨੀ ਸੀ ਵਾਇਆ ਦੁਬਈ। ਮੈਂ ਐਮਿਰੇਟਸ ਫਲਾਈ ਕਰ ਰਿਹਾ ਸੀ ਜੀ। ਤੇ 에ਅਰਪੋਰਟ ਤੇ ਜਦੋਂ ਪਹੁੰਚਿਆ, ਚੈੱਕ ਇਨ ਕਰਾਇਆ। ਚੈੱਕ ਇਨ ਕਰਾ ਕੇ ਅਸੀਂ ਸਿਕਿਉਰਿਟੀ ਚੈੱਕ ਲਈ ਜਦੋਂ ਜਾਂਦੇ ਆ ਤੇ ਉੱਥੇ ਕੁਝ 7-8 ਬੰਦਿਆਂ ਦਾ ਸਟਾਫ ਸੀ, ਜਿਨ੍ਹਾਂ 'ਚ 2-3 ਲੇਡੀਜ਼ ਸੀਗੀਆਂ, ਬਾਕੀ ਜੈਂਟਸ ਸੀਗੇ। ਔਰ ਉਹਨਾਂ ਨੇ ਸਾਨੂੰ ਕਿਹਾ ਕਿ ਬਈ ਜਦੋਂ ਅਸੀਂ ਮੈਟਲ ਡਾਇਰੈਕਟਰ ਚੋਂ ਨਿਕਲੇ ਆ ਤੇ ਕਹਿੰਦੇ ਆਪਣੀ ਬੈਲਟਾਂ ਉਤਾਰਦੇ। ਅਸੀਂ ਬੈਲਟਾਂ ਉਤਾਰੀਆਂ। ਫਿਰ ਕਹਿੰਦੇ ਜੁੱਤੇ ਉਤਾਰਦੇ। ਅਸੀਂ ਜੁੱਤੇ ਵੀ ਉਤਾਰਤੇ। ਫਿਰ ਉਹ ਮੇਰੇ ਇੱਕ ਸਾਥੀ, ਅਸੀਂ 5 ਬੰਦਿਆਂ ਦਾ ਡੈਲੀਗੇਸ਼ਨ ਸੀ। ਸਰ ਪਰਮਜੀਤ ਸਿੰਘ ਰਾਣਾ ਸਾਡੇ ਧਰਮ ਪ੍ਰਚਾਰ ਦੇ ਹੈਡ ਨੇ ਜੀ, ਤੇ ਗੁਰਵਿੰਦਰ ਸਿੰਘ ਜੀ ਔਰ ਚੀਮਾ ਸਾਹਿਬ ਸਾਡੇ ਮੈਂਬਰ ਨੇ ਔਰ ਪੁਨੀਤ ਚੰਦੋਕ ਸਾਡੇ ਐਡਵਾਈਜ਼ਰ ਸੀ। 5 ਜਣੇ ਸੀ ਤੇ ਉਹਨਾਂ ਚੋਂ ਇੱਕ ਬੰਦੇ ਨੂੰ ਉਹ ਕਹਿੰਦੇ ਕਿ ਤੁਸੀਂ ਆਪਣੇ ਉਹਨਾਂ ਗੱਲ ਕਰਨ ਲੱਗ ਪਿਆ ਜੀ, ਸਾਡੇ ਨਾਲ ਤੁਹਾਨੂੰ ਕਮਰੇ ਚੱਲਣਾ ਪਏਗਾ ਤੇ ਤੁਹਾਨੂੰ ਆਪਣੀ ਹੈਟ ਰਿਮੂਵ ਕਰਨੀ ਹੈ ਜੀ। ਤੇ ਮੈਂ ਉਸਨੂੰ ਸੱਜਣ ਨੂੰ ਕਿਹਾ, ਮੈਂ ਕਿਹਾ ਜੀ ਮੈਂ ਇਹਦਾ ਪ੍ਰੈਜ਼ੀਡੈਂਟ ਹੈਗਾ ਵਾ ਦਿੱਲੀ ਗੁਰਦੁਆਰਾ ਕਮੇਟੀ ਦਾ ਔਰ ਅਸੀਂ ਇੱਕ ਧਾਰਮਿਕ ਬੋਡੀ ਆ ਐਂਡ ਇਸ ਨੂੰ ਹੈਟ ਨਹੀਂ, ਦਿਸ ਇਜ਼ ਟਰਬਨ ਐਂਡ ਇਹ ਸਿੱਖਾਂ ਦਾ ਇੱਕ ਇੰਟੈਗਰਲ ਪਾਰਟ ਹੈ। ਇਹਦੀ ਧਾਰਮਿਕ ਉਹ ਹੈਗੀ ਹੈ ਔਰ ਤੁਸੀਂ ਇਸ ਨੂੰ ਜਿੱਦਾਂ ਕਹਿ ਰਹੇ ਹੋ ਅਸੀਂ ਨਹੀਂ ਰਿਮੂਵ ਕਰ ਸਕਦੇ। ਉਹ ਕਹਿੰਦੇ ਨਥਿੰਗ ਡੂਇੰਗ, ਯੂ ਹੈਵ ਟੂ ਕਮ ਟੂ ਦੀ ਰੂਮ ਐਂਡ you have to one by one remove your turbans and then you go for after checking ji। ਤੇ ਮੈਂ ਉਹਨੂੰ ਸਵਾਲ ਕੀਤਾ all 5 of us? ਕਹਿੰਦੇ yes। ਮੈਂ ਕਿਹਾ do you have any specific information? ਮੈਂ ਕਿਹਾ ਤੁਹਾਡੇ ਕੋਲ 1 ਬੰਦੇ ਦੀ ਹੈ, ਕੋਈ 2 ਬੰਦੇ ਦੀ ਕਿਸੇ ਦੀ ਹੈ? ਤੇ ਮੈਂ ਤੁਹਾਡੀ ਗੱਲ ਸੁਣਾ ਜੀ। ਤੁਸੀਂ ਕਹਿ ਰਹੇ ਹੋ ਕਿ 5 ਨੇ ਉਤਾਰਨੀ ਹੈ। ਕਹਿੰਦੇ yes it is our routine, we do it every day and ਤੇ ਮੈਂ ਕਿਹਾ no I am not ready, I am not prepared to take it off ਤੇ ਅਸੀਂ ਨਹੀਂ ਉਤਾਰਾਂਗੇ। ਮੈਂ ਕਿਹਾ ਤੇਰੇ ਕੋਲ ਮੈਟਲ ਡਿਟੈਕਟਰ ਹੈਗਾ, ਤੂੰ ਚੈੱਕ ਕਰ ਲੈ ਔਰ ਜੇ ਤੂੰ ਹੱਥ ਲਾ ਕੇ ਦੇਖਣਾ ਚਾਹੁੰਦਾ ਮੈਂ ਤੈਨੂੰ ਉਹ ਵੀ ਅਲਾਓ ਕਰ ਸਕਦਾ ਵਾਂ, ਲੇਕਿਨ ਪਗੜੀ ਨਹੀਂ ਉਤਾਰਾਂਗੇ। ਤੇ ਉਹ ਕਹਿੰਦੇ ਨਹੀਂ ਤੁਹਾਨੂੰ ਉਤਾਰਨੀ ਪਏਗੀ ਔਰ 5 ਨੂੰ ਉਤਾਰਨੀ ਪਏਗੀ। ਤੇ ਮੈਂ ਫਿਰ ਉੱਥੇ ਸਟੈਂਡ ਲਿਆ। ਉਹ ਕਹਿੰਦੇ ਤੁਸੀਂ ਜੇ ਨਹੀਂ ਉਤਾਰੋਗੇ ਤੇ ਤੁਸੀਂ ਫਲਾਈਟ ਨਹੀਂ ਬੋਰਡ ਕਰ ਸਕਦੇ, ਤੁਹਾਨੂੰ ਅਸੀਂ ਅੱਗੇ ਨਹੀਂ ਜਾਣ ਦੇਵਾਂਗੇ। ਮੈਂ ਕਿਹਾ ਕੋਈ ਨਹੀਂ, ਅਸੀਂ ਫਲਾਈਟ ਮਿਸ ਕਰਾਂਗੇ ਬਟ ਵੀ ਆਰ ਨਾਟ ਪ੍ਰੀਪੇਅਰਡ ਟੂ ਅਲਾਓ ਯੂ ਟੂ ਰਿਮੂਵ ਦਿਸ ਟਰਬਨ, ਚੈੱਕ ਦਿਸ ਟਰਬਨ। ਤੇ
ਅਸੀਂ ਫਿਰ ਉੱਥੇ ਹੀ ਰੁਕ ਗਏ। ਮੈਂ ਫਿਰ ਉੱਥੇ ਜਿਹੜਾ ਇੰਡੀਅਨ ਐਂਬੈਸਡਰ ਹੈ ਉਹਨੂੰ ਦਿਨੇ ਮਿਲਿਆ ਵੀ ਸੀ, ਆਉਣ ਤੋਂ ਪਹਿਲੇ ਉਹਦੇ ਨਾਲ ਕਈ ਉੱਥੋਂ ਦੇ ਮਸਲੇ ਡਿਸਕਸ ਕੀਤੇ ਸੀਗੇ। ਔਰ ਇਟਲੀ ਦੇ ਵਿੱਚ ਸਮਝ ਲਓ 1.5 ਲੱਖ ਦੇ ਕਰੀਬ ਹਿੰਦੁਸਤਾਨੀ ਹੈ, ਜਿਹਦੇ 'ਚ 80% ਪੰਜਾਬ ਤੋਂ ਨੇ, ਸਿੱਖ ਨੇ, ਔਰ 20-25 ਹਜ਼ਾਰ ਉੱਥੇ ਬਗੈਰ ਕਾਗਜ਼ਾਂ ਵਾਲੇ ਹੋਣੇ। 1.25-2 ਲੱਖ ਦੀ ਆਬਾਦੀ ਹੈ, ਬਹੁਤ ਵੱਡੀ ਆਬਾਦੀ ਹੈ। ਜਿੰਨਾ ਐਗਰੀਕਲਚਰ ਔਰ ਦੁੱਧ ਔਰ ਪਨੀਰ ਦਾ ਬਿਜ਼ਨਸ ਹੈ ਉਹ ਪੰਜਾਬੀਆਂ ਕੋਲ ਹੀ ਹੈ। ਤੇ ਇੰਡੀਅਨ ਐਂਬੈਸਡਰ ਨਾਲ ਮੈਂ ਗੱਲ ਕੀਤੀ ਰਾਤੀ ਉੱਥੇ ਏਅਰਪੋਰਟ ਤੋਂ ਕੋਈ 9-9:15 ਵਜੇ। ਉਸਨੇ ਕਿਹਾ ਕਿ ਇਸਨੂੰ ਦਿਓ ਜਰਾ, ਮੈਂ ਇਹਨਾਂ ਗੱਲ ਕਰਾਂ। ਜਿਹੜੇ ਸਿਕਿਉਰਿਟੀ ਵਾਲੇ ਨੇ ਉਹਨਾਂ ਰਿਫਿਊਜ਼ ਕਰ ਦਿੱਤਾ that we are not allowed to talk to anybody. In the meantime ਇੰਨੇ 'ਚ ਫਲਾਈਟ ਉੱਥੋਂ ਦੀ ਨਿਕਲ ਗਈ ਹੈ ਸਾਰੀ ਐਕਸਰਸਾਈਜ਼ ਹੁੰਦੇ ਫਿਰ ਅਸੀਂ 24 ਘੰਟੇ ਰੋਮ ਦੇ ਏਅਰਪੋਰਟ ਤੇ ਰਹੇ। ਦਿੱਲੀ ਇੱਕ ਬਹੁਤ ਵੱਡਾ ਮੁਜ਼ਾਹਰਾ ਵੀ ਦਿੱਲੀ ਗੁਰਦੁਆਰਾ ਕਮੇਟੀ ਨੇ ਕੀਤਾ। ਸਵੇਰੇ ਸਵੇਰੇ CM ਸਾਹਿਬ ਨੇ ਪ੍ਰਾਈਮ ਮਿਨਿਸਟਰ ਨੂੰ ਲੈਟਰ ਲਿਖੀ, ਸਾਹਿਬ ਪ੍ਰਕਾਸ਼ ਸਿੰਘ ਬਾਦਲ ਨੇ, ਸਾਹਿਬ ਸੁਖਬੀਰ ਸਿੰਘ ਬਾਦਲ ਨੇ ਵੀ ਬਹੁਤ ਸਖਤ ਬਿਆਨ ਲਿਆ, ਨੋਟਿਸ ਲਿਆ। ਔਰ ਪਾਰਲੀਮੈਂਟ ਦੇ ਵਿੱਚ ਜਿਹੜੇ ਸਾਡੇ MP ਸੀਗੇ ਉਹਨਾਂ ਨੂੰ ਲੀਡ ਕੀਤਾ ਹਰਸਿਮਰਤ ਕੌਰ ਬਾਦਲ ਨੇ। ਪਾਰਲੀਮੈਂਟ 'ਚ ਬਹੁਤ ਵੱਡੀ ਖੱਪ ਪਈ ਜਦੋਂ ਅਸੀਂ ਇਟਲੀ ਰੋਮ ਏਅਰਪੋਰਟ ਤੇ ਬੈਠੇ ਸੀਗੇ। ਔਰ ਸਾਰੇ ਯੂਰਪ 'ਚੋਂ, ਜਰਮਨੀ ਕਹਿ ਲਓ, ਓਸਲੋ ਕਹਿ ਲਓ, ਇੰਗਲੈਂਡ ਕਹਿ ਲਓ, ਸਵਿਟਜ਼ਰਲੈਂਡ, ਐਮਸਟਰਡੈਮ, ਫੋਨਾਂ ਆ ਰਹੀਆਂ ਸੀ। ਇਟਲੀ 'ਚੋਂ 40-42 ਸਿੰਘ ਸਭਾਵਾਂ ਨੇ, ਸਭ ਦੀਆਂ ਫੋਨਾਂ ਆ ਰਹੀਆਂ ਸੀਗੀਆਂ ਕਿ ਅਸੀਂ ਉੱਥੇ ਏਅਰਪੋਰਟ ਤੇ ਆ ਰਹੇ ਹਾਂ। ਤੇ ਮੈਨੂੰ ਜਿਹੜੇ ਉੱਥੋਂ ਦੇ ਐਂਬੈਸਡਰ ਸੀ, ਇੰਡੀਅਨ ਹਾਈ ਕਮਿਸ਼ਨਰ, ਉਹਨਾਂ ਨੇ ਕਿਹਾ ਕਿ ਤੁਸੀਂ ਮਿਹਰਬਾਨੀ ਕਰਕੇ ਇੱਥੇ ਇਕੱਠ ਨਾ ਹੋਣ ਦਿਓ, ਅਸੀਂ ਸ਼ਾਮ ਤੱਕ ਕੋਈ ਨਾ ਕੋਈ ਹੱਲ ਕੱਢਾਂਗੇ। ਸਾਡੀ ਇਟਾਲੀਅਨ ਗਵਰਨਮੈਂਟ ਨਾਲ ਗੱਲ ਚੱਲਦੀ ਪਈ ਹੈ, ਦਿੱਲੀ ਦੀ ਗੱਲ ਹੋ ਰਹੀ ਹੈ। ਦਿੱਲੀ ਉਹਨਾਂ ਨੇ ਜਿਹੜਾ ਇਟਾਲੀਅਨ ਐਂਬੈਸਡਰ ਇੰਡੀਆ 'ਚ ਹੈ ਉਸਨੂੰ ਸਰਕਾਰ ਨੇ ਕਾਲ ਵੀ ਕਰ ਲਿਆ। ਤੇ ਇਸ ਕਰਕੇ ਜੇ ਤੁਸੀਂ ਇੱਥੇ ਕੋਈ ਕੱਟ ਕੀਤਾ ਜਾਂ ਕੋਈ ਐਸੀ ਗੱਲ ਹੋਗੀ ਤੇ ਆਪਣਾ ਮਸਲਾ ਖਰਾਬ ਨਾ ਹੋ ਜਾਏ। ਸੋ ਅਸੀਂ ਸਾਰੇ ਸੱਜਣਾਂ ਨੂੰ ਬੇਨਤੀ ਕੀਤੀ ਕਿ ਵੀ ਆਪਾਂ ਇਕੱਠ ਨਾ ਕਰੀਏ, ਇੱਕ ਦਿਨ ਹੋਰ ਦੇਖੀਏ ਕੀ ਹੁੰਦਾ, ਉਹਦੇ ਬਾਅਦ ਦੇਖਦੇ। ਬਟ ਸ਼ਾਮੀ ਮੈਨੂੰ 7 ਵਜੇ ਫਿਰ ਕਾਲ ਆਉਂਦੀ ਹੈ ਐਂਬੈਸਡਰ ਸਾਹਿਬ ਦੀ, ਬਸੰਤ ਕੁਮਾਰ ਸ਼ਰਮਾ ਗੁਪਤਾ ਨੇ, ਕਿ ਤੁਸੀਂ 7:30 ਵਜੇ ਏਅਰਪੋਰਟ ਤੇ ਮਿਲੋ। ਸਾਡਾ ਪ੍ਰੋਟੋਕੋਲ ਆਫਿਸਰ, ਇਟਾਲੀਅਨ ਗਵਰਨਮੈਂਟ ਦਾ ਐਡਵਾਈਜ਼ ਔਰ ਜਿਹੜਾ ਚੀਫ ਸਿਕਿਉਰਿਟੀ ਹੈ ਰੋਮ ਏਅਰਪੋਰਟ ਦਾ, ਉਹ ਤੁਹਾਨੂੰ ਮਿਲਣਗੇ, ਤੁਹਾਨੂੰ ਬਾਈਜ਼ਤ ਛੱਡ ਕੇ ਜਾਣਗੇ ਪਲੇਨ ਤੱਕ। ਔਰ ਉੱਦਾਂ ਹੀ ਹੋਇਆ, ਅਸੀਂ ਗਏ ਹਾਂ। ਔਰ ਰੋਮ ਦਾ ਜਿਹੜਾ ਏਅਰਪੋਰਟ ਦਾ ਚੀਫ ਸੀਗਾ ਉਹ ਸੀਗਾ ਇਟਾਲੀਅਨ ਗਵਰਨਮੈਂਟ ਦਾ ਐਡਵਾਈਜ਼ ਸੀਗਾ, ਔਰ ਇੰਡੀਅਨ ਐਂਬੈਸਡਰ ਦਾ ਐਮਬੈਸੀ ਦਾ ਪ੍ਰੋਟੋਕੋਲ ਆਫਿਸਰ ਸੀਗਾ। ਉਹਨਾਂ ਨੇ ਸਾਨੂੰ ਜਿੱਦਾਂ VIP ਹੁੰਦੇ ਨੇ, ਸਾਨੂੰ ਚੈਕਿੰਗ ਤੋਂ ਬਾਅਦ ਉਸ ਕਮਰੇ 'ਚ ਬਿਠਾਤਾ, ਆਪਣੀ ਪਾਸਪੋਰਟ ਲੈ ਗਏ, ਆਪਣੀ ਇਮੀਗ੍ਰੇਸ਼ਨ ਕਰਾ ਕੇ ਤੇ ਸਾਨੂੰ ਬਾਈਜ਼ਤ ਪਲੇਨ ਦੇ ਵਿੱਚ ਬਿਠਾ ਕੇ ਗਏ। ਔਰ ਅਸੀਂ ਇੱਥੇ ਆਏ ਹਾਂ। ਮੈਂ ਸਮਝਦਾ ਵਾਂ ਕਿ ਇਹ ਸਾਰੇ ਇੰਸਟੈਂਸ ਨੇ ਇੱਕ ਵਾਰੀ ਸਿੱਖਾਂ ਨੂੰ ਇਕੱਠਾ ਕੀਤਾ, ਯੂਨਾਈਟ ਕੀਤਾ, ਔਰ ਸਾਰਿਆਂ ਨੇ ਸਮਝਿਆ। ਮੈਨੂੰ ਤਾਂ ਐਸੇ ਲੋਕਾਂ ਦੇ ਫੋਨ ਆਏ ਨੇ ਜਿਹੜੇ ਕੇਸ ਨਹੀਂ ਰੱਖੇ ਹੋਏ, ਉਹ ਕਹਿੰਦੇ ਜੀ ਅਸੀਂ ਤਾਂ ਹੁਣ ਕੇਸ ਵੀ ਰੱਖਾਂਗੇ ਔਰ ਪੱਗ ਵੀ ਪਾਵਾਂਗੇ, ਪੱਗ ਪਾ ਕੇ ਜਾਵਾਂਗੇ। ਮੈਂ ਸਮਝਦਾ ਵਾਂ ਕਿ ਇਸਨੂੰ ਮੈਂ ਇਹ ਸਮਝਾਂਗਾ ਕਿ ਇੱਕ ਲੰਬੀ ਲੜਾਈ ਹੈ ਸਾਡੀ ਆਪਣੀ ਆਈਡੈਂਟਿਟੀ ਦੀ, ਔਰ ਉਹਦੇ 'ਚ ਸਮਝਦਾ ਕਿ ਰੌਸ਼ਨੀ ਜਿਸ ਤਰ੍ਹਾਂ ਨਜ਼ਰ ਆਈ ਹੈ ਕਿ ਯੈਸ ਵੀ ਕੈਨ ਡੂ ਇਟ। ਹਾਂਜੀ ਬਿਲਕੁਲ ਜੀ। ਤੇ ਵੀਰ ਜੀ ਇੱਕ ਹੋਰ ਕੇਸ ਸਾਹਮਣੇ ਹੈ ਕਿ ਪਿਛਲੇ ਦਿਨਾਂ ਵਿੱਚ ਇਹ ਖਬਰ ਆਈ ਹੈ ਕਿ ਦਿੱਲੀ ਦੇ ਮੈਟਰੋ ਵਿੱਚ ਇੱਕ 25 ਸਾਲਾ ਸਿੱਖ ਨੌਜਵਾਨ ਨੇ ਇੱਕ ਗੈਰ ਸਿੱਖ ਦੇ ਉੱਤੇ ਕਿਰਪਾਨ ਨਾਲ ਹਮਲਾ ਕਰ ਦਿੱਤਾ ਹੈ ਕਿਉਂਕਿ ਉਸ ਗੈਰ ਸਿੱਖ ਨੇ ਸਿੱਖ ਧਰਮ ਬਾਰੇ ਕੁਝ ਅਪਮਾਨਜਨਕ ਸ਼ਬਦ ਕਹੇ। ਤੁਸੀਂ ਇਸ ਨੌਜਵਾਨ ਦੀ ਕਾਨੂੰਨੀ ਮਦਦ ਵੀ ਕਰ ਰਹੇ, ਇਹ ਪੂਰਾ ਕੇਸ ਕੀ ਹੈ, ਇਸ ਬਾਰੇ ਵੀ ਸਾਡੀ ਸਿੱਖ ਸੰਗਤਾਂ ਨੂੰ ਦੱਸੋ। ਦੇਖੋ ਇਹਦੇ 'ਚ ਦੋ ਵਰਜਨ ਨੇ ਕਿਉਂਕਿ ਮੈਂ ਦਿੱਲੀ ਕਮੇਟੀ ਦੀ ਟੀਮ ਪਰਸੋਂ ਹੀ ਭੇਜ ਦਿੱਤੀ ਸੀਗੀ। ਉਸ ਬੱਚੇ ਨਾਲ, ਉਹਦੇ ਮਾਪਿਆਂ ਨਾਲ ਮੁਲਾਕਾਤ ਕੀਤੀ ਹੈ। ਕੱਲ ਪੁਲਿਸ ਦੇ ਸੀਨੀਅਰ ਅਫਸਰਾਂ ਨਾਲ ਵੀ ਅਸੀਂ ਮੀਟਿੰਗ ਕੀਤੀ ਹੈ। ਬੱਚਾ ਇਸ ਵੇਲੇ ਤਿਹਾੜ ਜੇਲ੍ਹ 'ਚ ਹੈ। ਔਰ ਕੀ ਕਹਿੰਦੇ ਨੇ, ਬੱਚੇ ਨੇ ਤੇ ਜਿਹੜੇ ਮਾਪਿਓ ਨੇ ਉਹਨਾਂ ਨੇ ਇਹੀ ਕਿਹਾ ਕਿ ਵੀ ਉਸਨੂੰ ਕਾਫੀ ਸਿੱਖ ਧਰਮ ਬਾਰੇ ਕਿਹਾ ਗਿਆ ਔਰ ਦੂਜੀਆਂ ਗੱਲਾਂ ਕੀਤੀਆਂ ਨੇ। ਔਰ ਇਹਨਾਂ ਦਾ ਆਪੋ 'ਚ ਝਗੜਾ ਹੋਇਆ ਤੇ ਪੇਟਾ ਹੋਇਆ। ਪੁਲਿਸ ਨੇ ਜਿਹੜਾ ਆਫੀਸ਼ੀਅਲ ਵਰਜ਼ਨ ਜਿਹੜਾ ਉਹਨਾਂ ਨੇ ਕੋਰਟ 'ਚ ਦਿੱਤਾ ਹੈਗਾ, ਉਹਨਾਂ ਨੇ ਕਿਹਾ ਕਿ ਇਹਨਾਂ ਦਾ ਆਪੋ 'ਚ ਕਈ ਸੁਣੀ ਹੋਈ ਸੀਗੀ ਔਰ ਇਹ ਬੱਚੇ ਨਾਲ ਭਿੜੇ ਨੇ। ਉਹ ਭਿੜਨ ਤੋਂ ਬਾਅਦ ਲੋਕਾਂ ਨੇ ਇਹਨਾਂ ਨੂੰ ਛੁਡਾ ਦਿੱਤਾ ਔਰ ਛੁਡਾ ਕੇ ਉਹ ਆਪਣਾ ਜਾ ਰਹੇ ਸੀ ਤੇ ਇਹ ਜਿਹੜਾ ਆਪਣਾ ਸਿੰਘ ਹੈ, ਇਹ ਕਹਿੰਦੇ ਨੇ ਕਿ ਜਦੋਂ ਜਾ ਰਹੇ ਸੀ ਉਹ ਪੁਲ ਚੜ੍ਹ ਗਏ ਸੀ, ਉੱਪਰ ਨੂੰ ਜਾ ਰਹੇ ਸੀਗੇ ਆਪਣੇ ਐਕਸਕਲੇਟਰ ਤੋਂ, ਤੇ ਪਿੱਛੋਂ ਜਾ ਕੇ ਇਹਨੇ ਕਿਰਪਾਨ ਇੱਕ ਦੇ ਪਿੱਠ 'ਚ ਮਾਰੀ ਹੈ। 4 ਇੰਚ ਡੂੰਘਾ ਜਿਹੜਾ ਫੱਟ ਹੈ ਉਹ ਲੱਗਾ ਹੈ। ਔਰ ਬੜਾ ਸੀਰੀਅਸ ਮੈਟਰ ਹੈ ਅਗਰ ਇਸਨੂੰ ਆਪਾਂ ਦੇਖੀਏ ਤਾਂ। ਲੇਕਿਨ ਅਸੀਂ ਦਿੱਲੀ ਗੁਰਦੁਆਰਾ ਕਮੇਟੀ ਵੱਲੋਂ ਵਕੀਲ ਵੀ
ਕੋਰਟ ਦੀ ਜ਼ਮਾਨਤ ਦੀ ਅਰਜ਼ੀ ਲਾ ਰਹੇ ਹਾਂ। ਹਾਂਜੀ। ਔਰ ਪੁਲਿਸ ਨੂੰ ਵੀ ਮਿਲ ਕੇ ਆਏ ਹਾਂ ਔਰ ਅਸੀਂ ਉਹਦੀ ਪੂਰੀ ਮਦਦ ਕਰ ਰਹੇ ਹਾਂ। ਜੀ ਬਿਲਕੁਲ। ਤੇ ਵੀਰ ਜੀ ਐਟ ਦੀ ਐਂਡ ਅਸੀਂ ਜਾਣਨਾ ਚਾਹਾਂਗੇ ਅਕਾਲ ਤਖਤ ਦੇ ਪਰਮਜੀਤ ਸਿੰਘ ਸਰਨਾ ਨਵੰਬਰ 84 ਦੀ ਸਿੱਖ ਯਾਦਗਾਰ ਬਣਾਉਣ ਦੇ ਮਸਲੇ ਤੇ ਪੇਸ਼ ਹੋਏ ਅਤੇ ਉਹਨਾਂ ਨੂੰ ਧਾਰਮਿਕ ਸਜ਼ਾ ਲਗਾਈ ਗਈ। ਗੁਰਦੁਆਰਾ ਰਕਾਬਗੰਜ ਵਿੱਚ ਤੁਹਾਡੇ ਵੱਲੋਂ ਬਣਾਈ ਜਾਣ ਵਾਲੀ ਯਾਦਗਾਰ ਕਿਸ ਕਿਸਮ ਦੀ ਹੋਏਗੀ ਤੇ ਇਸ ਸੰਬੰਧੀ ਕੀ ਪ੍ਰੋਗਰੈਸ ਹੋਈ ਹੈ ਸੋ ਫਾਰ, ਇਸ ਬਾਰੇ ਸਰ ਸਿੱਖ ਸੰਗਤਾਂ ਨੂੰ ਦੱਸੋ। ਜਿਹੜੀ ਯਾਦਗਾਰ ਹੈ ਉਹਦੇ ਸਾਡੇ ਕੋਲ ਕਈ ਮਾਡਲਸ ਡਿਜ਼ਾਈਨਸ ਆਉਂਦੇ ਪਏ ਨੇ। ਹਾਂਜੀ। ਔਰ ਅਸੀਂ ਆਉਣ ਵਾਲੇ ਸਮੇਂ 'ਚ ਬਹੁਤ ਛੇਤੀ ਇਸ ਨੂੰ ਫਾਈਨਲ ਕਰਕੇ ਔਰ ਇਹਦਾ ਕੰਮ ਸ਼ੁਰੂ ਹੋਏਗਾ ਔਰ ਬਿਲਕੁਲ ਯਾਦਗਾਰ ਉੱਥੇ ਹੀ ਬਣੇਗੀ। ਜੀ ਤੇ ਵੀਰ ਜੀ ਸੋ ਫਾਰ ਇਸ ਯਾਦਗਾਰ ਦੀ ਕੀ ਪ੍ਰੋਗਰੈਸ ਹੈ, ਇਸ ਬਾਰੇ ਵੀ ਦੱਸੋ ਕਿ ਸ਼ੁਰੂ ਯਾਦਗਾਰ ਦੀ ਪ੍ਰੋਗਰੈਸ ਇਹ ਹੈ ਕਿ ਕੋਰਟ ਦੇ ਵਿੱਚ ਕੇਸ ਜਿਹੜਾ ਹੈਗਾ ਜਿਹੜਾ ਪਰਮਜੀਤ ਸਿੰਘ ਸਰਨਾ ਨੇ ਪਾਇਆ ਔਰ ਅਕਾਲ ਤਖਤ ਸਾਹਿਬ ਨੇ ਉਹਨਾਂ ਨੂੰ ਡਾਇਰੈਕਸ਼ਨ ਦਿੱਤੀਆਂ ਨੇ ਕੇਸ ਵਾਪਸ ਲੈਣ ਦੀਆਂ, ਜਿਹਦੀ ਕਿ ਹੁਣ ਡੇਟ ਮੇਰਾ ਖਿਆਲ ਹੈ ਹਲੇ 2 ਜਾਂ 3 ਮਹੀਨੇ ਦੂਰ ਹੈ। ਉਹ ਹੁਣ ਆਪਣੀ ਸਜ਼ਾ ਭੁਗਤਣ ਤੋਂ ਬਾਅਦ ਕੇਸ ਵਾਪਸ ਲੈਂਦੇ ਨੇ ਤੇ ਫਿਰ ਲੀਗਲ ਐਂਗਲ ਇਹਦਾ ਖਤਮ ਹੋ ਜਾਂਦਾ ਹੈ। ਔਰ ਤਦ ਤੱਕ ਅਸੀਂ ਵੀ ਆਪਣੀ ਤਿਆਰੀ ਪੂਰੀ ਕਰਦੇ ਪਏ ਹਾਂ ਕਿ ਅਸੀਂ ਇੱਥੇ ਕਿਹੜਾ ਡਿਜ਼ਾਈਨ ਫਾਈਨਲ ਕਰਨਾ ਔਰ ਇਸ ਨੂੰ ਅਸੀਂ ਸਿਰੇ ਚਾੜੀਏ। ਜੀ ਬਿਲਕੁਲ। ਤੇ ਵੀਰ ਜੀ ਸਾਡਾ ਵਕਤ ਹੁਣ ਸਮਾਪਤੀ ਵੱਲ ਜਾ ਰਿਹਾ। ਤੁਹਾਡਾ ਬਹੁਤ ਬਹੁਤ ਸ਼ੁਕਰੀਆ ਕਿ ਤੁਸੀਂ ਸਾਡੇ ਸਿੱਖ ਸੰਗਤਾਂ ਦੇ ਰੂਬਰੂ ਹੋਏ ਹੈ। ਸਮੇਂ ਸਮੇਂ ਤੁਹਾਨੂੰ ਅਸੀਂ ਇਸ ਕੇਸ ਦੇ ਬਾਰੇ ਹੋਰ ਵੀ ਅਪਡੇਟਸ ਲੈਂਦੇ ਰਹਾਂਗੇ, ਪਰ ਤਦ ਤੱਕ ਲਈ ਮੈਂ ਤੁਹਾਡੇ ਕੋਲ ਇਜਾਜ਼ਤ ਲੈਂਦੀ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੇ ਵੀਅਰਸ ਇੱਥੇ ਮੈਂ ਤੁਹਾਡੇ ਕੋਲ ਵੀ ਇਜਾਜ਼ਤ ਲੈਂਦੀ ਹਾਂ। ਕੱਲ੍ਹ ਨੂੰ ਮਿਲਾਂਗੇ ਸੇਮ ਟਾਈਮ ਸੇਮ ਸ਼ੋ ਤੇ, ਤਦ ਤੱਕ ਲਈ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।